जी का खालसा वाहिगुरू जी की फतेह। मैं तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰੀਏ। ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਥੈਂਕ ਯੂ। ਡਾਕਟਰ ਸਾਹਿਬ ਅੱਜ 17 ਮਈ 2013 4 ਜੇਠ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਪਿਆਰੀਆਂ ਈਮੇਲਸ, ਫੇਸਬੁੱਕ ਮੈਸੇजेस, ਟਵਿੱਟਰ ਮੈਸੇजेस ਅਤੇ फोन मैसेज तो शुरू करते हैं। डॉक्टर साहब साडा पहला मैसेज पंजाब स्पैक्ट्रम वैबसाइट दे ते दीपा सूजू होरां दा है। ये लिखते हैं प्लीज़ सच्चो सच दे सारे वीडियो यूट्यूब ते पाओ जी। आई लव सच्चो सच। डॉक्टर अमरजीत सिंह एक ग्रेट स्कॉलर सिख पंथ दी शान है। डॉक्टर साहब सब तो पहला तो मैं पंजाब स्पैक्ट्रम वैबसाइट का एक बार फिर शुक्रिया अदा करना चाहता जी। पिछले कुछ समय तो किसी कारण करके और मुख्य कारण यही सी कि वो चाहते सी कि असी जिहड़े प्रोग्राम 1 घंटे का उहदे जिहड़े सैगमेंट 15-15 मिनट के बनते हैं जी उन्हां दी हैडलाइनस भेजीए ताकि वो नाल दी नाल अपने वैबसाइट ते पोस्ट कर सकन जी। सो साडे वल्लों डिले हुंदा रहा। ਹੁਣ ਪਿਛਲੇ ਲਗਭਗ 1 ਹਫ਼ਤੇ ਤੋਂ ਪੋਸਟਿੰਗਸ ਸ਼ੁਰੂ ਹੋਈਆਂ ਨੇ ਰੈਗੂਲਰਲੀ ਜੀ ਔਰ ਨਤੀਜੇ ਵਜੋਂ ਜਿਹੜੇ ਵੀਰ ਪੈਣਾ ਉਸ ਨੂੰ ਦੇਖਦੇ ਨੇ ਉਹਨਾਂ ਦੇ ਸ਼ਾਇਦ 30,000 ਤੋਂ ਜ਼ਿਆਦਾ ਮੈਂਬਰਸ਼ਿਪ ਹੈ ਜੀ ਪੰਜਾਬ ਸਪੈਕਟਰਮ ਦੀ। ਸੋ ਉਹਨਾਂ ਨੇ ਜਿਹੜੇ ਵੀਰ ਪੈਣਾ ਦੇਖਦੇ ਨੇ ਉਹਨਾਂ ਨੇ ਹੁਣ ਆਪਣੇ ਕਮੈਂਟ ਵੀ ਪੋਸਟ ਕਰਨੇ ਸ਼ੁਰੂ ਕੀਤੇ ਨੇ ਜੀ। ਸੋ ਇਹ ਕਮੈਂਟ ਦੀਪਾ ਸੁਜੋ ਹੋਰਾਂ ਦਾ ਹੈਗਾ ਜੀ। ਸੋ ਉਹਨਾਂ ਨੇ ਚੰਗੇ ਸ਼ਬਦ ਕਹੇ ਨੇ, ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਜੀ। ਸਾਡਾ ਤਾਂ ਇਹੀ ਯਤਨ ਹੈ ਕਿ ਸੱਚ ਨੂੰ ਸਾਹਮਣੇ ਲਿਆਂਦਾ ਜਾਏ ਜੀ। ਇੱਕ ਬਦਕਿਸਮਤੀ ਵਾਲੀ ਗੱਲ ਇਹ ਹੈ ਵੀ ਸਾਡੇ ਕਲਚਰ 'ਚ ਔਰ ਸਾਡੇ ਲੋਕਾਂ 'ਚ ਪੜ੍ਹਨ ਦਾ ਸ਼ੌਕ ਨਹੀਂ ਹੈ ਜੀ। ਔਰ ਇਹੀ ਵਜ੍ਹਾ ਹੈ ਕਿ ਬਹੁਤ ਵਾਰ ਜਿਹੜੇ ਨਾ ਪੱਖੀ ਗੱਲਾਂ ਕਰਨ ਵਾਲੇ ਲੋਕ ਨੇ ਉਹ ਹਾਵੀ ਹੋ ਜਾਂਦੇ ਨੇ। ਪ੍ਰਚਾਰ ਜਿਹੜਾ ਨੈਗੇਟਿਵ ਹੈ ਸਰਕਾਰੀ ਅਦਾਰੇ, ਰੇਡੀਓ, TV, ਮੀਡੀਆ जी ਬਹੁਤਾ ਇਸੇ ਕੰਮ ਤੇ ਲੱਗਾ ਹੋਇਆ ਹੈ जी। ਸੋ ਬਹੁਤ ਥੋੜੇ ਵੈਬਸਾਈਟ ਜਾਂ ਪ੍ਰਿੰਟ ਮੀਡੀਆ ਜਾਂ ਇਲੈਕਟ੍ਰੋਨਿਕ ਦੇ ਵਿੱਚ TV 84 ਜਾਂ ਇੰਗਲੈਂਡ ਦੇ ਵਿੱਚ ਸਿੱਖ ਚੈਨਲ, ਸੰਗਤ ਚੈਨਲ ਇਹ ਸਾਰੇ ਆਪੋ ਆਪਣੇ ਢੰਗ ਨਾਲ ਸੇਵਾ ਕਰ ਰਹੇ ਨੇ ਜੀ। ਆਸਟ੍ਰੇਲੀਆ ਦੇ ਵਿੱਚ ਵੀ ਆਵਾਜ਼ੇ ਪੰਥ ਰੇਡੀਓ ਕੰਮ ਕਰਦਾ ਹੈ, ਕੈਨੇਡਾ 'ਚ ਡਿਫਰੈਂਟ ਰੇਡੀਓ ਨੈਟਵਰਕ ਨੇ ਜੀ। ਪਰ ਇਹਦੇ ਬਾਵਜੂਦ ਜਿਹੜੀ ਅਜੇ ਸਾਡੀ ਪਹੁੰਚ ਹੈ ਉਹ ਵਾਸਟ ਆਪਣੀ ਆਡੀਅנס ਤੱਕ, ਆਪਣੇ ਲੋਕਾਂ ਤੱਕ ਨਹੀਂ ਹੋਈ ਜੀ। ਤੇ ਇਸ ਲਈ ਜਿੰਨੀ ਜਾਣਕਾਰੀ ਗੁਰੂ ਨੇ ਸਾਨੂੰ ਬਖਸ਼ੀ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਸ ਨੂੰ ਅੱਗੇ ਸ਼ੇਅਰ ਕਰੀਏ ਜੀ। ਬਾਕੀ ਵਡਿਆਈ ਤਾਂ ਸਤਿਗੁਰੂ ਦੀ ਹੈ, ਗ੍ਰੇਟਨੈਸ ਵੀ ਸਤਿਗੁਰੂ ਦੀ ਹੈ ਜੀ। ਤੁਹਾਨੂੰ ਸੱਚੋ ਸੱਚ ਚੰਗਾ ਲੱਗਦਾ ਹੈ, ਤੁਸੀਂ ਸਾਨੂੰ ਪਿਆਰ ਕਰਦੇ ਹੋ ਜੀ। ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਔਰ ਅਸੀਂ ਇਹੀ ਆਸ ਕਰਦੇ ਹਾਂ ਕਿ ਜਿਵੇਂ ਚਾਨਣ ਜਿਹੜਾ ਹੈ ਇੱਕ ਦੀਵਾ ਦੂਸਰੇ ਨੂੰ ਲਾਈਟ ਦਿੰਦਾ ਹੈ, ਜਗਦਾ ਹੈ, ਉਹ ਅੱਗੋਂ ਉਸ ਰੋਸ਼ਨੀ ਦਾ ਸਪਰੈਡ ਆਊਟ ਹੁੰਦਾ ਹੈ ਜੀ। ਸੋ ਇਸ ਗਿਆਨ ਨੂੰ ਵੱਧ ਤੋਂ ਵੱਧ ਜਿਹੜਾ ਹੈ ਅੱਗੇ ਪਹੁੰਚਾਇਆ ਜਾਏ ਆਪਣੇ ਪਰਿਵਾਰਾਂ 'ਚ, ਆਪਣੇ ਭੈਣਾਂ ਭਰਾਵਾਂ 'ਚ, ਰਿਸ਼ਤੇਦਾਰਾਂ 'ਚ, ਆਪਣੇ ਸਾਥੀਆਂ 'ਚ ਜੀ ਤਾਂ ਕਿ ਜਿਹੜੀ ਅਗਿਆਨਤਾ ਵਸ ਜਿਹੜਾ ਸਰਕਾਰ ਦਾ ਜ਼ੁਲਮ ਹੈ ਜਿਸ ਨੇ ਆਪਣੇ ਜ਼ੁਲਮ ਨੂੰ ਵੀ ਇਸ ਢੰਗ ਦੇ ਨਾਲ ਉਹਨਾਂ ਨੇ ਪ੍ਰੈਜ਼ੈਂਟ ਕੀਤਾ ਕਿ ਜਿਹੜੇ ਵਿਕਟਮ ਨੇ, ਜਿਹੜੇ ਉਸ ਜ਼ੁਲਮ ਦਾ ਸ਼ਿਕਾਰ ਨੇ ਉਹਨਾਂ ਨੂੰ ਤਾਂ ਆਤੰਕਵਾਦੀ ਤੇ ਦਹਿਸ਼ਤਗਰਦ ਬਣਾ ਦਿੱਤਾ ਹੈ ਤੇ ਆਪ ਉਸ ਦਾ ਲਾਰਜੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ ਇਸ ਟਾਈਟਲ ਦੇ ਥੱਲੇ ਲੁਕੇ ਹੋਏ ਨੇ ਜੀ। ਸੋ ਵੀਰ ਦੀਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਸਾਡਾ ਅਗਲਾ ਮੈਸੇਜ ਵੀ ਪੰਜਾਬ ਸਪੈਕਟਰਮ ਤੇ ਬਲਜੀਤ ਸਿੰਘ ਵਡਗੀਰ ਹੋਰਾਂ ਦਾ ਹੈ। ਇਹ ਲਿਖਦੇ ਹਨ ਖਾਲਿਸਤਾਨ ਜਿੰਦਾ ਹੋ ਕੇ ਰਹੂਗਾ। ਡਾਕਟਰ ਸਾਹਿਬ ਬੜਾ ਸੋਹਣਾ ਨਾਰਾ ਲਾਇਆ ਉਹਨਾਂ ਨੇ ਖਾਲਿਸਤਾਨ ਦਾ। ਹਾਂ ਵੀਰ ਬਲਜੀਤ ਸਿੰਘ ਹੋਰਾਂ ਦਾ ਧੰਨਵਾਦ। ਕਈ ਵਾਰੀ ਗੱਲ ਤਾਂ ਇੱਕੋ ਹੀ ਹੁੰਦੀ ਹੈ ਜੀ। ਉਹ ਖਾਲਿਸਤਾਨ ਜ਼ਿੰਦਾਬਾਦ ਹੈ ਸੋ ਉਹਨਾਂ ਨੇ ਕਿਹਾ ਵੀ ਉਹ ਹੋ ਕੇ ਰਹੇਗਾ ਜ਼ਿੰਦਾਬਾਦ। ਅਸੀਂ ਕਹਿੰਦੇ ਆ ਨਾ ਕਿ ਵੀ ਇਨ ਲਾਈਫ ਆਣਾ ਜੀ ਮਤਲਬ ਤਾਂ ਹੁਣ ਬਹੁਤ ਵਾਰੀ ਜਿਹੜੇ ਨਾਰੇ ਵੀ ਲਾਉਂਦੇ ਨੇ ਉਹਨੂੰ ਪਤਾ ਨਹੀਂ ਹੁੰਦਾ ਕਿ ਵੀ ਉਹਦਾ ਕੀ ਹੈ ਬਟ ਉਹਨਾਂ ਨੂੰ ਮਤਲਬ ਪਤਾ ਹੈ ਜੀ ਕਿ ਵੀ ਇਹ ਜਿਹੜਾ ਅਲਟੀਮੇਟਲੀ ਇਹਦੇ 'ਚ ਲਾਈਫ ਧੜਕੇਗੀ ਔਰ ਇਹ ਸਾਡੀ ਇੱਕ ਹਕੀਕਤ ਬਣੇਗੀ। ਸੋ ਵੀਰ ਬਲਜੀਤ ਸਿੰਘ ਹੋਰਾਂ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਮੈਸੇਜ ਲੰਡਨ UK ਤੋਂ ਸਰਦਾਰ ਕੁਲਦੀਪ ਸਿੰਘ ਸਿਰਸਾ ਜੀ ਦਾ ਹੈ। ਇਹ ਲਿਖਦੇ ਹਨ ਡਾਕਟਰ ਸਾਹਿਬ ਅਤੇ ਨੀਲਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਆਪ ਜੀ ਅਤੇ TV 84 ਦੀ ਪੂਰੀ ਟੀਮ ਦੀ ਚੜ੍ਹਦੀ ਕਲਾ ਲਈ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ। ਮੈਂ ਤੁਹਾਡੇ ਤੋਂ ਮਾਫੀ ਮੰਗਦਾ ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਮੈਂ ਤੁਹਾਨੂੰ ਲਿਖ ਨਹੀਂ ਸਕਿਆ ਕਿਉਂਕਿ ਅਮਰੀਕਾ ਅਤੇ UK ਵਿਚਕਾਰ ਸਮੇਂ ਦੇ ਫਰਕ ਕਾਰਨ ਅਸੀਂ ਕੇਵਲ ਰਿਪੀਟ ਪ੍ਰੋਗਰਾਮ ਜਾਂ
YouTube ਅਪਲੋਡਸ ਹੀ ਦੇਖ ਸਕਦੇ ਹਾਂ। ਹੋ ਸਕੇ ਤਾਂ ਕਿਰਪਾ ਕਰਕੇ YouTube ਤੇ ਇਹ ਪ੍ਰੋਗਰਾਮ ਲਗਾਤਾਰਤਾ ਨਾਲ ਪਾ ਦਿਆ ਕਰੋ। ਇੱਕ ਗੱਲ ਤੇ ਮੈਂ ਤੁਹਾਡੇ ਨਾਲ ਨਾਰਾਜ਼ ਵੀ ਹਾਂ ਕਿ ਤੁਸੀਂ ਖਾਲਿਸਤਾਨ ਦੀ ਹੱਦਬੰਦੀ ਵੇਲੇ ਗੰਗਾ ਨਗਰ ਅਤੇ ਹਨੂਮਾਨ ਨਗਰ ਜੋ ਕਿ ਮੇਰਾ ਸਹੁਰਾ ਪਿੰਡ ਹੀ ਹੈ ਨੂੰ ਤਾਂ ਖਾਲਿਸਤਾਨ ਦਾ ਹਿੱਸਾ ਦੱਸਦੇ ਹੋ, ਪਰ ਮੇਰੇ ਪਿੰਡ ਸਿਰਸਾ ਦਾ ਨਾਮ ਹੀ ਨਹੀਂ ਲੈਂਦੇ। ਮੈਨੂੰ ਕਿਤੇ ਤੁਸੀਂ ਅੱਡ ਹੀ ਤਾਂ ਨਹੀਂ ਰੱਖਣਾ ਚਾਹੁੰਦੇ? ਹਾ। ਡਾਕਟਰ ਸਾਹਿਬ, ਤੁਹਾਡਾ ਸੱਚੋ ਸੱਚ ਪ੍ਰੋਗਰਾਮ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਅੱਖਾਂ ਖੋਲਣ ਵਾਲਾ ਹੁੰਦਾ ਹੈ। ਡਾਕਟਰ ਸਾਹਿਬ, ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ। ਤੁਹਾਡਾ ਇਹ ਪ੍ਰੋਗਰਾਮ ਖਾਸ ਕਰਕੇ ਉਹਨਾਂ ਲੋਕਾਂ ਲਈ ਵਧੇਰੇ ਲਾਹੇਵੰਦ ਹੋ ਸਕਦਾ ਹੈ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਅਤੇ ਖਾਲਿਸਤਾਨੀ ਸੰਘਰਸ਼ ਬਾਰੇ ਬਿਲਕੁਲ ਹੀ ਨਹੀਂ ਪਤਾ ਜਾਂ ਹਿੰਦੂ ਸ਼ੈਤਾਨੀ ਮੀਡੀਆ ਨੇ ਗੁੰਮਰਾਹ ਕੀਤਾ ਹੋਇਆ ਹੈ। ਕਿਰਪਾ ਕਰਕੇ ਤੁਸੀਂ ਅਨੰਦਪੁਰ ਸਾਹਿਬ ਦੇ ਮਤੇ ਅਤੇ ਧਰਮਯੁੱਧ ਮੋਰਚੇ ਦੇ ਬਾਰੇ ਚਾਨਣਾ ਪਾਓ ਜੀ। ਦੂਸਰੀ ਬੇਨਤੀ ਇਹ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਤੋਂ ਬਾਅਦ ਗੁਰੂ ਕੇ ਮਹਿਲਾਂ ਦੇ ਬਾਰੇ ਇਤਿਹਾਸ ਤੋਂ ਜਾਣੂ ਕਰਵਾਓ ਜੀ। ਆਪ ਜੀ ਦੀ ਬਹੁਤ ਮਿਹਰਬਾਨੀ ਹੋਵੇਗੀ। ਡਾਕਟਰ ਸਾਹਿਬ, ਵੀਰ ਕੁਲਦੀਪ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਕਈ ਤੁਸੀਂ ਬੜੇ ਅਰਸੇ ਬਾਅਦ ਲਿਖਿਆ ਤੇ ਮੈਨੂੰ ਲੱਗਦਾ ਸੀ ਵੀ ਤੁਸੀਂ ਨਾਰਾਜ਼ ਹੋ ਗਏ ਹੋ ਜਾਂ ਸਾਨੂੰ ਭੁੱਲ ਗਏ ਹੋ, ਪਰ ਜਿਹੜੀ ਗੱਲ ਤੇ ਨਾਰਾਜ਼ ਹੋਏ ਹੋ ਕਿਹਾ ਤਾਂ ਤੁਸੀਂ ਸੈਂਸ ਆਫ ਹਿਊਮਰ 'ਚ ਹੀ ਹੈ ਜੀ। ਦੇਖੋ, ਜੇ ਤਾਂ ਅਸੀਂ ਤੁਹਾਡੇ ਸਹੁਰਿਆਂ ਦਾ ਪਿੰਡ ਬਾਹਰ ਰੱਖਦੇ ਫਿਰ ਤਾਂ ਤੁਹਾਨੂੰ ਨਹੀਂ ਸੀ ਰੋਟੀ ਪੱਕੀ ਮਿਲਣੀ। ਹੁਣ ਉਹਨਾਂ ਨੂੰ ਤਾਂ ਅਸੀਂ ਰੱਖਿਆ, ਤੁਸੀਂ ਤਾਂ ਕਿਤੇ ਵੀ ਹੋਏ ਘੁੰਮ ਆ ਕੇ ਤੁਸੀਂ ਪਹੁੰਚ ਜਾਣੇ ਜੀ। ਜਦੋਂ ਅਸੀਂ ਬਾਉਂਡਰੀਜ਼ ਦੀ ਗੱਲ ਕਰਦੇ ਹਾਂ ਤੇ ਜ਼ਾਹਰ ਹੈ ਇੱਧਰ ਜਮਨਾ ਹੀ ਹੈ, ਜਮਨਾ ਦਾ ਕੰਢਾ ਹੈ ਜੀ। ਇੱਧਰ ਅਸੀਂ ਤੇ ਪਰੇ ਗੰਗਾ ਜਮਨਾ ਕਲਚਰ ਵਾਲੇ ਜੀ। ਔਰ ਇਹਦੇ 'ਚ ਵੈਸੇ ਵੀ ਸਰਸੇ ਵਾਲਿਆਂ ਨੂੰ ਤਾਂ ਕਿਸੇ ਪਾਸੇ ਰੱਖ ਲਓ। ਮੈਨੂੰ ਯਾਦ ਹੈ ਕਿ ਹਾਲਾਂ ਬਹੁਤ ਵੱਡੀ ਗਿਣਤੀ 'ਚ ਨਾਮਧਾਰੀ ਉੱਥੇ ਇਕੱਠੇ ਹੋਏ ਨੇ ਜਾਂ ਉਹਨਾਂ ਦਾ ਵੱਡਾ ਹੈੱਡਕੁਆਰਟਰ ਹੈ ਜੀ, ਜਾਂ ਮੰਡੀ ਦੇ ਵਿੱਚ ਹੈ ਹਿਮਾਚਲ ਦੇ ਵਿੱਚ ਜੀ। ਤੇ ਮੈਨੂੰ ਪਤਾ ਨਹੀਂ ਵੀ ਇਹ ਗੱਲ ਕਿੰਨੀ ਕੁ ਯਥਾਰਥਕ ਹੈ ਜਿਹੜੀ ਮੈਂ ਕਹਿਣ ਲੱਗਾ ਜੀ। ਤੇ ਪਰ ਮੈਂ ਇੱਕ ਉਹਨਾਂ ਦੇ ਸਕਾਲਰ ਨੂੰ ਇੱਕ ਵਾਰੀ ਇਹ ਕਹਿੰਦੇ ਵੀ ਸੁਣਿਆ ਕਿ ਵੀ ਅਸੀਂ ਸਰਸੇ ਇਸ ਲਈ ਆਏ ਹਾਂ ਕਿਉਂਕਿ ਗੁਰੂ ਸਾਹਿਬ ਨੇ ਹੀ ਸਰਸੇ ਨੂੰ ਬੜਾ ਵਡਿਆਇਆ ਜੀ। ਤੇ ਫਿਰ ਉਹਨਾਂ ਨੇ ਉਸੇ ਆਪਣੀ ਗੱਲ ਨੂੰ ਅੱਗੋਂ ਤੋਰਦਿਆਂ ਕਿਹਾ ਕਿ ਦੇਖੋ, ਅਸੀਂ ਹੁਣ ਰੋਜ਼ਾਨਾ ਤੇ ਪੜ੍ਹਦੇ ਆ ਨਾ ਵੀ ਤੇਰਾ ਕੀਤਾ ਜਾਤੋ ਨਾਹੀਂ ਮੈਨੂੰ ਜੋ ਕੀਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ ਆਪੇ ਤਰਸ ਪਿਓਈ, ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਤੇ ਇਹ ਕੋਟ ਕਰਕੇ ਫਿਰ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਹੁਣ ਤਨ ਮਨ ਥੀਵੇ ਤਾਂ ਹੀ ਹਰਿਆ ਕਿ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਉਹ ਕਹਿੰਦੇ ਜੀ ਉਹ ਤਾਂ ਮਹਾਰਾਜ ਕਹਿ ਗਏ ਨੇ ਕਿ ਜਿਹੜੇ ਸਰਸੇ ਦੇ ਵਿੱਚ ਸੰਤ ਤੇ ਸੱਜਣ ਹੋਣੇ ਨੇ ਤੇ ਇੱਧਰ ਤਨ ਮਨ ਥੀਵੇ ਹਰਿਆ ਤਾਂ ਹੀ ਹੋਏਗਾ, ਅਸੀਂ ਤਾਂ ਹੀ ਸਰਸੇ ਗਏ। ਸੋ ਇਹ ਵੀ ਤੁਸੀਂ ਤਾਂ ਪਹਿਲਾਂ ਹੀ ਬ੍ਰਹਮ ਗਿਆਨੀ ਹੋ ਕਿਉਂਕਿ ਤੁਹਾਡੇ ਬਾਰੇ ਤਾਂ ਕਹਿ ਦਿੱਤਾ ਵੀ ਸੰਤ ਸਾਜਨ ਪਏ ਸਰਸੇ। ਸੋ ਇਹ ਵੱਖਰੀ ਗੱਲ ਹੈ ਵੀ ਇਹਦਾ ਮਤਲਬ ਤਾਂ ਇਹ ਨਹੀਂ ਹੈ ਜੋ ਉਹਨਾਂ ਨੇ ਕੱਢਿਆ, ਪਰ ਹੁਣ ਆਪਣੀ ਉੱਥੇ ਰਹਿਣ ਦੀ ਜਸਟੀਫਿਕੇਸ਼ਨ ਲਈ ਤਾਂ ਕੋਈ ਉਹਨਾਂ ਨੇ ਤੁੱਕ ਦੇਣੀ ਸੀ। ਜਿਵੇਂ 1947 ਦੇ ਦੌਰ 'ਚ ਜਦੋਂ ਕਿ ਇੱਕ ਸਿਵਲ ਵਾਰ ਦਾ ਮਾਹੌਲ ਬਣਿਆ ਹੋਇਆ ਸੀ ਦੋਨੋਂ ਪਾਸੇ, ਰਾਦਰ ਮਾਹੌਲ ਕੀ ਚੱਲ ਰਹੀ ਸੀ ਸਿਵਲ ਵਾਰ, ਤੇ ਇੱਕ ਟਰੂਥਫੁਲੀ ਗੱਲ ਹੈ ਕਿ ਕਾਦੀਆਂ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਅਹਿਮਦੀਆ ਭਾਈਚਾਰਾ ਜਿਹੜਾ ਉਹ ਰਹਿੰਦਾ, ਅੱਜ ਵੀ ਉਹਨਾਂ ਦੀ ਉੱਥੇ ਆਬਾਦੀ ਹੈ। ਸੋ ਉਹਨਾਂ ਨੇ ਜਦੋਂ ਦੁਵੱਲਿਓਂ ਝਗੜੇ ਚੱਲ ਰਹੇ ਸੀ, ਸੋ ਉਹਨਾਂ ਨੇ ਵੱਡੇ ਵੱਡੇ ਜਲੂਸ ਕੱਢੇ, ਵੱਡੇ ਵੱਡੇ ਬੋਰਡ ਰੱਖੇ ਸੀ ਤਾਂ ਉਹਨਾਂ ਨੇ ਕਿਹਾ ਜੀ ਇਹ ਆਪਣੇ ਬਾਬਾ ਜੀ ਨੇ ਤਾਂ ਕਿਹਾ, ਬਾਬਾ ਨਾਨਕ ਕਹਿ ਗਏ ਨੇ ਕਿ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ, ਕਿ ਜੀ ਕਾਦੀਆਨੀਆਂ ਨੂੰ ਵਕਤ ਨਾ ਪਾਇਓ। ਸੋ ਇਹ ਤਾਂ ਤੁਹਾਡੇ ਕਿਹਾ ਹੋਇਆ। ਸੋ ਜਨਾਬ ਤੁਹਾਡਾ ਤਾਂ ਸਰਸੇ ਪਹਿਲਾਂ ਹੀ ਤੁਸੀਂ ਜਿਹੜੇ ਆ ਸੰਤ ਸਾਜਨ ਸਾਰੇ ਬੈਠੇ ਹੋ। ਸੋ ਜਿਹੜੇ ਉਹਨਾਂ ਦੇ 2-3 ਅਹਿਮ ਸਵਾਲ ਨੇ ਜਾਂ ਰਾਦਰ ਉਹਨਾਂ ਨੇ ਬਾਕੀ ਦਰਸ਼ਕਾਂ ਦੀ ਕਨਵੀਨੀਅੰਸ ਦੇ ਲਈ ਇਹ ਚਾਹਿਆ ਕਿ ਇਹਦੇ ਬਾਰੇ ਮੈਂ ਕੋਈ ਕਮੈਂਟ ਕਰਾਂ। ਅਨੰਦਪੁਰ ਸਾਹਿਬ ਦਾ ਮਤਾ ਧਰਮ ਯੁੱਧ ਦੀ ਗੱਲ ਔਰ ਉਹਨਾਂ ਨੇ ਗੁਰੂ ਕੇ ਮਹਿਲਾਂ ਦਾ ਖਾਸ ਤੌਰ ਤੇ ਅਨੰਦਪੁਰ ਸਾਹਿਬ ਪਰਿਵਾਰ ਵਿਛੋੜੇ ਤੋਂ ਬਾਅਦ ਦੇਖੋ, ਧਰਮ ਯੁੱਧ ਮੋਰਚੇ ਦਾ ਆਧਾਰ ਤਾਂ ਅਨੰਦਪੁਰ ਦਾ ਮਤਾ ਸੀ। ਸੋ ਧਰਮ ਯੁੱਧ ਮੋਰਚਾ ਜਿਹੜਾ ਉਹ ਜਦੋਂ ਬਿਗਨ ਹੋਇਆ, ਇਸ ਤੋਂ ਪਹਿਲਾਂ ਅਕਾਲੀ ਦਲ ਨੇ ਜਦੋਂ ਇੰਦਰਾ ਗਾਂਧੀ ਨੇ ਪਾਣੀ ਦਾ ਅਵਾਰਡ ਦਿੱਤਾ ਸਤਲੁਜ ਯਮੁਨਾ ਲਿੰਕ ਨਹਿਰ ਦੇ ਬਣਾਉਣ ਦੇ ਉੱਤੇ, ਔਰ ਉਹਨੇ ਜਿਹੜਾ ਟੱਕ ਲਾਉਣ ਦੇ ਲਈ ਇੰਦਰਾ ਗਾਂਧੀ ਕਪੂਰੀ ਪਿੰਡ ਜ਼ਿਲ੍ਹਾ ਪਟਿਆਲਾ ਦੇ ਵਿੱਚ ਆਈ।
ਸੋ ਉਦੋਂ ਅਕਾਲੀਆਂ ਨੂੰ ਲੱਗਾ, ਕਾਮਰੇਡਾਂ ਨੇ ਵੀ ਉਦੋਂ ਇਹ ਬਿਆਨ ਦਿੱਤਾ ਸੀ ਕਿ ਜੀ ਅਕਾਲੀ ਤਾਂ ਹਮੇਸ਼ਾ ਆਪਣੇ ਮੋਰਚੇ ਅਕਾਲ ਤਖਤ ਤੋਂ ਲਾਉਂਦੇ ਨੇ, ਧਾਰਮਿਕ ਮੁੱਦੇ ਹੁੰਦੇ ਨੇ, ਇਸ ਲਈ ਅਸੀਂ ਜੁਆਇਨ ਨਹੀਂ ਕਰਦੇ, ਅਸੀਂ ਵੀ ਬੜੇ ਵੱਡੇ ਪੰਜਾਬ ਦੇ ਸਨੇਹੀ ਹਾਂ ਜੀ, ਪੰਜਾਬ ਨਾਲ ਸਾਡਾ ਹਿੱਤ ਹੈ, ਤੇ ਜੇ ਆਰਥਿਕ ਮੁੱਦਿਆਂ ਦੇ ਉੱਤੇ ਮੋਰਚਾ ਲਾਓ ਔਰ ਉਹਦਾ ਵੈਨਿਊ ਅਕਾਲ ਤਖਤ ਸਾਹਿਬ ਨਾ ਹੋਏ ਤਾਂ ਅਸੀਂ ਸ਼ਮੂਲੀਅਤ ਕਰਾਂਗੇ। ਸੋ ਅਕਾਲੀ ਉਹਨਾਂ ਦੇ ਇਸ ਕਿਸਮ ਦੀ ਜਿਹੜੀ ਸੀ ਉਹਦੇ 'ਚ ਫਸ ਗਏ ਬਿਆਨਬਾਜ਼ੀ ਦੇ ਜਾਲ 'ਚ, ਔਰ ਇਹਨਾਂ ਨੇ ਐਲਾਨ ਕੀਤਾ ਕਿ ਜੀ ਅਸੀਂ ਜਿੱਥੇ ਕਪੂਰੀ ਇੰਦਰਾ ਗਾਂਧੀ ਨੇ ਆ ਕੇ ਟੱਕ ਲਾਉਣਾ ਅਸੀਂ ਉੱਥੇ ਜਿਹੜਾ ਪ੍ਰੋਟੈਸਟ ਕਰਾਂਗੇ, ਔਰ ਇੱਥੇ ਮੋਰਚਾ ਲੱਗ ਗਿਆ, ਅਸੀਂ ਜਥੇ ਭੇਜਾਂਗੇ ਜੀ। ਉਹ ਪਹਿਲੇ ਦਿਨ ਹੀ ਜਿੱਦਣ ਅਸਲ ਉਹਨਾਂ ਦਾ ਫੰਕਸ਼ਨ ਸੀ, ਕਾਂਗਰਸੀ ਵੀ ਕਾਫੀ ਇਕੱਠੇ ਕੀਤੇ ਹੋਏ ਸੀ ਉਹਨਾਂ ਨੇ ਜੀ। ਸੋ ਜਿਉਂ ਹੀ ਪੁਲਿਸ ਨੇ ਸ਼ਾਂਤਮਈ ਵਾਲੇ ਜਿਹੜੇ ਵਰਕਰ ਸੀ ਕਾਮਰੇਡ ਵੀ ਪਹੁੰਚ ਗਏ ਤੇ ਪੁਲਿਸ ਨੇ ਥੋੜਾ ਜਿਹਾ ਲਾਠੀ ਚਾਰਜ ਔਰ ਇੱਧਰ ਨੂੰ ਕੀਤਾ, ਕਾਮਰੇਡ ਤਾਂ ਤਿੱਤਰ ਹੋ ਗਏ, ਲੱਭੇ ਹੀ ਨਹੀਂ ਵੀ ਕਿੱਧਰ ਗਏ ਨੇ, ਡਾਂਗਾ ਖਾਣ ਨੂੰ ਫਿਰ ਅਕਾਲੀ ਉੱਥੇ ਹੀ ਸੀ ਔਰ ਮੁੜ ਕੇ ਕਹਿੰਦੇ ਮੋਰਚੇ 'ਚ ਜੁਆਇਨ ਕਰਨਾ ਸੀ। ਸੋ ਉਹ ਇਹਨਾਂ ਦਾ ਬੜਾ ਡਿਜ਼ਾਸਟਰ ਬਣ ਰਿਹਾ ਸੀ। ਇਸੇ ਪੀਰੀਅਡ 'ਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਉੱਭਰੇ ਸੀ ਪੰਥ ਦੀ ਇੱਕ ਆਵਾਜ਼ ਦੇ ਤੌਰ ਤੇ, ਔਰ 1978 ਦਾ ਸਾਕਾ, ਫਿਰ ਨਰਕਧਾਰੀ ਦਾ ਮਾਰਿਆ ਜਾਣਾ, ਗੁਰਬਚਨੇ ਦਾ, ਸੰਤਾਂ ਦੀ ਗ੍ਰਿਫਤਾਰੀ, ਜਗਤ ਨਾਰਾਇਣ ਕੇਸ 'ਚ ਜਿਹੜਾ ਉਹਨਾਂ ਨੂੰ ਫੜਨ ਦਾ ਯਤਨ, ਇਹ ਸਾਰੇ ਤੋਂ ਬਾਅਦ ਸੰਤ ਪਿੰਡਾਂ ਵਾਲੇ ਅਲਟੀਮੇਟਲੀ ਇੱਕ ਫੋਕਸ ਦੇ ਤੌਰ ਤੇ ਉੱਭਰੇ ਸੀ। ਔਰ ਉਹਨਾਂ ਨੇ, ਸਰਕਾਰ ਨੇ ਇੱਕ ਪਾਸੇ ਤਾਂ ਅਕਾਲੀਆਂ ਨੂੰ ਇੱਧਰ ਫੇਲ ਕਰ ਦਿੱਤਾ ਹੈ ਕਪੂਰੀ ਦੇ ਮੁੱਦੇ ਤੇ, ਮੋਰਚੇ ਦੇ ਮੁੱਦੇ ਤੇ, ਦੂਸਰੇ ਪਾਸੇ ਉਹਨਾਂ ਨੇ ਭਾਈ ਅਮਰੀਕ ਸਿੰਘ ਔਰ ਉਹਨਾਂ ਦੇ ਸਾਥੀ ਸ਼ਾਇਦ ਬਾਬਾ ਠਾਰਾ ਸਿੰਘ, ਮੈਂ ਸ਼ਾਇਦ ਗਲਤ ਨਾ ਹੋਵਾਂ, ਉਹਨਾਂ ਨੂੰ ਵੀ ਉਹਨਾਂ ਨੇ ਫੜ ਲਿਆ। ਔਰ ਇਸ ਦੇ ਲਈ ਸੰਤ ਪਿੰਡਾਂ ਵਾਲਿਆਂ ਨੇ ਇਮੀਡੀਏਟਲੀ ਜਦੋਂ ਉਹਨਾਂ ਦੀ ਗ੍ਰਿਫਤਾਰੀ ਦੀ ਖਬਰ ਆਈ, ਉਹ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ, ਅਕਾਲ ਤਖਤ ਤੇ ਅਰਦਾਸ ਕਰਕੇ ਉਹਨਾਂ ਨੇ ਜਿਹੜਾ ਮੋਰਚੇ ਦੀ ਜਿਹੜੀ ਆਰੰਭਤਾ ਕਰ ਦਿੱਤੀ। ਸੋ ਪਹਿਲਾ ਜਥਾ ਜਿਹੜਾ ਭੇਜਿਆ ਗਿਆ 2 ਦਿਨ ਜਾਂ 3 ਦਿਨ ਗਏ, ਫਿਰ ਅਕਾਲੀਆਂ ਦਾ ਮੋਰਚਾ ਇੱਧਰ ਟੋਟਲੀ ਕਲੈਪਸ ਵੱਲ ਜਾ ਰਿਹਾ ਸੀ। ਸੋ ਫਿਰ ਜਿਹੜੇ ਵੀ ਸਿਆਣੇ ਵਿੱਚ ਹੁੰਦੇ ਨੇ ਜਾਂ ਅਕਾਲੀ ਵੀ ਸੀਜ਼ਨਡ ਪੋਲੀਟੀਸ਼ੀਅਨ ਨੇ, ਇਹਨਾਂ ਨੇ ਫੈਸਲਾ ਕੀਤਾ ਕਿ ਜੀ ਪਿੰਡਾਂ ਵਾਲਿਆਂ ਦੀ ਪਰਸਨੈਲਿਟੀ ਹੈ, ਕੈਰਿਜ਼ਮਾ ਹੈ, ਇਹਨਾਂ ਦੀ ਮਕਨਾਤੀਸੀ ਸ਼ਖਸੀਅਤ ਹੈ, ਅਲਟੀਮੇਟਲੀ ਉਹਦੇ ਥੱਲੇ ਹੀ ਲੋਕਾਂ ਨੇ ਨਿਕਲਣਾ ਹੈ ਵੀ ਸਾਡਾ ਤਾਂ ਕੰਮ ਹੋ ਗਿਆ ਜੀ। ਸੋ ਨਤੀਜੇ ਦੇ ਤੌਰ ਤੇ ਦੋਨਾਂ ਮੋਰਚਿਆਂ ਨੂੰ ਜੁਆਇਨ ਕਰ ਦਿੱਤਾ ਗਿਆ। ਇਹ ਮੰਗ ਵੀ ਜਿਹੜੀ ਸੀ, ਜਿਹੜੀਆਂ ਆਰਥਿਕ ਮੰਗਾਂ ਸੀ ਕਪੂਰੀ ਦੀਆਂ, ਉਹ ਵੀ ਨਾਲ ਜੁੜ ਗਈਆਂ। ਇੱਧਰੋਂ ਉਹਨਾਂ ਦੀ ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ ਦੀ ਰਿਹਾਈ ਦੀ ਜਿਹੜੀ ਹੈ ਇਹ ਵੀ ਮੇਨ 'ਚ ਆ ਗਿਆ। ਔਰ ਪਹਿਲਾਂ ਜਦੋਂ ਅਸੀਂ ਦੇਖਦੇ ਹਾਂ ਵੀ ਇਨੀਸ਼ੀਅਲੀ, ਕਿਉਂਕਿ ਅਕਾਲੀ ਇੰਨੇ ਕਨਫਿਊਜ਼ ਸੀ, ਮੋਰਚੇ ਬਹੁਤ ਵਾਰੀ ਇਹ ਇੱਕ ਸਿਆਸੀ ਗਿਮਿਕ ਦੇ ਤੌਰ ਤੇ ਲਾਉਂਦੇ ਸੀ, ਉਹਨਾਂ ਦੀ ਇੰਟੈਂਟ ਨਹੀਂ ਸੀ ਹੁੰਦੀ ਵੀ ਉਹਨਾਂ ਨੇ ਕੁਝ ਹਾਸਲ ਕਰਨਾ। ਸੋ ਪਹਿਲੀ ਸਟੇਜ ਤੇ ਤਾਂ 40-45 ਮੰਗਾਂ ਸੀ, ਉਹਨਾਂ 'ਚੋਂ ਕੁਛ ਇਹ ਸੀ ਜੀ ਅੰਮ੍ਰਿਤਸਰ ਵਾਲੀ ਫਰਾਣੀ ਟ੍ਰੇਨ ਦਾ ਨਾਂ ਗੋਲਡਨ ਟੈਂਪਲ ਐਕਸਪ੍ਰੈਸ ਰੱਖ ਦਿਓ, ਜਾਂ ਇਸ ਕਿਸਮ ਦੀਆਂ, ਜਿਨ੍ਹਾਂ ਨੂੰ ਫਿਰ ਜ਼ੀਰੋ ਡਾਊਨ ਕਰਕੇ ਉਹਨਾਂ ਨੂੰ ਘਟਾਇਆ ਗਿਆ। ਬਟ ਅਲਟੀਮੇਟਲੀ ਜਦੋਂ ਮੋਰਚੇ ਦੀ ਨੂੰ ਕੰਬਾਈਨ ਕੀਤਾ ਔਰ ਉਹਦੇ 'ਚ ਫਿਰ ਜਿਹੜਾ ਮੂਲ ਮੁੱਦਾ ਸੀ ਉਹ ਅਨੰਦਪੁਰ ਦੇ ਮਤੇ ਦੀ ਪ੍ਰਾਪਤੀ, ਔਰ ਜਿਹੜੀ ਅਰਦਾਸ ਅਕਾਲ ਤਖਤ ਸਾਹਿਬ ਤੇ ਹੋਈ ਸਾਂਝੇ ਇਸ ਮੋਰਚੇ ਦੇ ਲਾਉਣ ਲਈ, ਔਰ ਲਗਭਗ ਇਹ 82 ਦੇ ਵਿੱਚ ਸ਼ੁਰੂ ਹੋਇਆ ਜਿਹੜਾ ਮੋਰਚਾ ਹੈ। ਇਹ ਜੂਨ 1984 ਚ ਵੀ ਜਿੱਦਣ ਹਮਲਾ ਕੀਤਾ ਫੌਜ ਨੇ ਹਰਮੰਦਰ ਸਾਹਿਬ ਦੇ ਉੱਤੇ, ਉਹ ਦਿਨ ਸੀ ਕਿ ਜਿੱਦਣ ਅਕਾਲੀ ਦਲ ਨੇ ਫਾਈਨਲ ਕਾਲ ਦੇਣੀ ਸੀ ਕਿ ਪੰਜਾਬ ਤੋਂ ਬਾਹਰ ਫੂਡ ਗ੍ਰੇਨਸ ਜਿਹੜੀਆਂ ਨੇ, ਅੰਨ ਦਾਣਾ ਜਿਹੜਾ ਪੰਜਾਬ ਤੋਂ ਬਾਹਰ ਨਾ ਜਾਣ ਦਿੱਤਾ ਜਾਏ। ਜਦੋਂ ਕਿ ਉਹਨਾਂ ਨੇ ਵੀ ਉਸ ਦਿਨ ਨੂੰ ਚੁਣਿਆ ਜੂਨ 3 ਜਿਹੜਾ ਸ਼ਹੀਦੀ ਦਿਨ ਸੀ ਗੁਰੂ ਅਰਜਨ ਸਾਹਿਬ ਦਾ। ਸੋ ਉਸ ਦਿਨ ਬੜਾ ਵੱਡਾ ਜਥਾ, ਇੱਕ ਜਿਨ੍ਹਾਂ ਦੇ ਨਾਂ ਨਾਲ ਭਲਵਾਨ ਲੱਗਦਾ ਸੀ ਸੰਗਰੂਰ ਜ਼ਿਲ੍ਹੇ ਤੋਂ, ਉਹਨਾਂ ਦੀ ਨਛੱਤਰ ਸਿੰਘ ਭਲਵਾਨ, ਉਹਨਾਂ ਦੀ ਅਗਵਾਈ ਦੇ ਵਿੱਚ ਉਹਨੇ ਗ੍ਰਿਫਤਾਰੀ ਦੇਣੀ ਸੀ। ਸੋ ਉਹ ਵੀ ਜਥੇ ਦੇ ਬਹੁਤ ਸਾਰੇ ਲੋਕ ਮਾਰੇ ਗਏ। ਸੋ ਇਹ ਬਿਗਨਿੰਗ ਸੀ ਧਰਮ ਯੁੱਧ ਮੋਰਚੇ ਦੀ, ਜਿਹਦੇ 'ਚ ਮੁੱਢਲੇ ਤੌਰ ਦੇ ਉੱਤੇ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਇਹ ਆਸ਼ਾ ਰੱਖਿਆ ਗਿਆ ਸੀ। ਤੇ ਇਸ ਨਾਲ ਜੁੜਿਆ ਜਿਹੜਾ ਬਾਕੀ ਹਿੱਸਾ ਹੈ ਫਿਰ ਅਸੀਂ ਦੂਸਰੇ ਪਾਰਟ ਡਿਸਕਸ ਕਰਾਂਗੇ। ਹਾਂਜੀ ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।